ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ 4-5 ਗੱਲਾਂ ਸਾਂਝੀਆਂ ਕਰਨੀਆਂ ਨੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਜੇ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਛੇਤੀ ਕਰੋ, ਸਾਡੀ ਆਵਾਜ਼ ਨੂੰ ਤਗੜਾ ਕਰੋ ਤੇ ਦੂਰ ਤੱਕ ਅਪਣਾਓ। ਹੁਣ ਆਉਨੇ ਅੱਜ ਦੀਆਂ ਗੱਲਾਂ ਵਾਲੇ ਪਾਸੇ। ਤੇ ਪਹਿਲੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਬਾਜੀ ਮਰੀਮ ਨਵਾਜ਼ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਪੁਲਿਸ ਨੂੰ ਇੱਕ ਤਗੜਾ ਪੈਕੇਜ ਦੇਣਾ। ਹਾਂਜੀ, ਇਹ ਪਹਿਲਾਂ ਤੁਸੀਂ ਸੋਚਦੇ ਹੋ ਕਿ ਮੈਂ ਪੁਲਿਸ ਆਖ ਛੜਿਆ। ਪੰਜਾਬ 'ਚ ਅਸੀਂ ਪੁਲਿਸ ਨਹੀਂ, ਪੁਲਿਸ ਹੀ ਆਖੀਦਾ ਤੇ ਪੁਲਿਸ ਹੀ ਚੱਲੇਗਾ। ਹੁਣ ਤੁਸੀਂ ਸੋਚਦੇ ਹੋਗੇ ਵੀ ਤਗੜਾ ਪੈਕੇਜ ਗਿੱਲ ਸਾਹਿਬ ਆਖਣ ਡਏ। ਕੁਝ ਲੋਕ ਵਿੱਚੋਂ ਸੋਚਦੇ ਹੋਣੇ ਨੇ ਵੀ ਕਿਤੇ ਲੋਗੜ ਤਾਂ ਨਹੀਂ ਦੇਣ ਲੱਗੀ ਬਾਜੀ, ਵੀ ਮਤਲਬ ਮਤਾ ਕਿਤੇ ਕੋਈ ਪਾਈਆ ਆਧਾ ਸਿਰ ਲੋਗੜ ਦੇਣਾ ਹੋਵੇ ਪੁਲਿਸ ਵਾਲਿਆਂ ਨੂੰ। ਅਤੇ ਹੁਣ ਅੱਧੇ ਲੋਕਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਲੋਗੜ ਕੀ ਹੈ। ਭਾਈ ਜੀ, ਨਾ ਤਾਂ ਪੈਕੇਜ ਜਿਹੜਾ ਉਹ ਲੋਗੜ ਦੇਣ ਲੱਗੀ ਹੈ, ਪੈਕੇਜ ਕੋਈ ਹੋਰ ਹੈ। ਪਰ ਜੇ ਗੱਲ ਲੋਗੜ 'ਤੇ ਤੋਰੀ ਪਈ ਤਾਂ ਪਹਿਲਾਂ ਗੱਲ ਕਰ ਲੈਂਦੇ, ਕਿਉਂਕਿ ਲੋਗੜ ਇੱਕ ਤਾਂ ਕਈਆਂ ਨੂੰ ਸਮਝ ਨਹੀਂ ਆਉਂਦੀ ਹੋਣੀ ਵੀ ਐਡਾ ਗੂੜਾ ਲਫ਼ਜ਼ ਪੰਜਾਬੀ 'ਚ ਕਿਹੜੀ ਸ਼ੈ ਨੂੰ ਲੋਗੜ ਆਖਦੇ ਨੇ। ਅਤੇ ਦੂਜਾ ਇਹ ਵੀ ਨਹੀਂ ਪਤਾ ਹੋਣਾ ਵੀ ਪੰਜਾਬ ਦਾ ਜਿਹੜਾ ਸੁਭਾਅ ਹੈ ਜਾਂ ਪੰਜਾਬ ਦਾ ਜਿਹੜਾ ਕਲਚਰ ਹੈ ਉਹਦੇ 'ਚ ਲੋਗੜ ਦੀ ਅਹਿਮੀਅਤ ਕੀ ਹੈ। ਲੋਗੜ ਦੀ ਭਾਈ ਜੀ ਓਨੀ ਅਹਿਮੀਅਤ ਹੀ ਹੈ ਪੰਜਾਬ ਦੇ ਵਿੱਚ ਜਿਵੇਂ ਕਿਸੇ ਬੜੀ ਭੈੜੀ ਬਿਮਾਰੀ ਦੀ, ਕੋਈ ਜਿਵੇਂ ਪੈਨਸਲੀਨ ਦੀ ਅਹਿਮੀਅਤ ਨਹੀਂ ਹੈਗੀ ਪੂਰੇ ਵੈਸਟ ਦੇ ਵਿੱਚ, ਸਾਡੇ ਲੋਗੜ ਦੀ ਓਨੀ ਅਹਿਮੀਅਤ ਹੈ ਪੰਜਾਬ ਦੇ ਵਿੱਚ। ਹੁਣ ਇਹ ਲੋਗੜ ਹੁੰਦਾ ਕੀ ਹੈ ਪਹਿਲਾਂ ਉਹ ਦੱਸ ਲਈਏ ਅਤੇ ਫਿਰ ਅਗਲੀ ਗੱਲ ਵਾਲੇ ਪਾਸੇ ਤੁਰਦੇ ਹਾਂ। ਤੁਹਾਨੂੰ ਪਤਾ ਹੈ ਵੀ ਕਪਾਹ ਬੀਜੀ ਦੀ ਹੈ। ਕਪਾਹ ਜਿਹੜੀ ਕਾਟਨ, ਉਹਨੂੰ ਬਾਅਦ ਦੇ ਵਿੱਚ ਜ਼ਨਾਨੀਆਂ ਚੁਣਦੀਆਂ ਨੇ ਆਪਣੇ ਹੱਥਾਂ ਦੇ ਨਾਲ, ਔਰ ਚੁਣ ਕੇ ਲਿਆ ਕੇ ਅਤੇ ਉਹਦੀ ਸਫਾਈ ਹੁੰਦੀ ਹੈ। ਫਿਰ ਉਹਨੂੰ ਪਿੰਜਾ ਫਿਰਦਾ ਹੈ ਅਤੇ ਉਹਦੇ ਰੇਸ਼ੇ ਬਣਦੇ ਨੇ। ਜਿਸ ਵੇਲੇ ਉਹਦੇ ਰੇਸ਼ੇ ਬਣਦੇ ਨੇ, ਇੱਕ ਤਾਂ ਉੱਥੇ ਹੁੰਦਾ ਨਾ ਜਿਹੜਾ ਜਾ ਕੇ ਆਪਣਾ ਮਿੱਲਾਂ ਛਿੱਲਾਂ ਦੇ ਵਿੱਚ। ਮੈਂ ਤਾਂ ਤੁਹਾਨੂੰ ਇਹ ਦੱਸਦਾ ਵੀ ਸਭ ਤੋਂ ਪਹਿਲਾਂ ਉਹਦੇ ਵਿੱਚ ਬੀ ਹੁੰਦੇ ਨੇ ਛੋਟੇ ਛੋਟੇ, ਜਿਨ੍ਹਾਂ ਨੂੰ ਵਡੇਵੇਂ ਕਹਿੰਦੇ ਨੇ। ਉਹ ਵਡੇਵਿਆਂ ਦੇ ਵਿੱਚ ਜਿਹੜਾ ਆਇਲ ਵੀ ਹੁੰਦਾ, ਕਾਟਨ ਸੀਡ ਇਹਨੂੰ ਕਹਿੰਦੇ ਨੇ। ਉਹ ਜਿਹੜਾ ਵਿੱਚੋਂ ਉਹਦੇ ਨਿਕਲਦਾ ਵਡੇਵਾਂ, ਉਹਦੇ ਵਿੱਚ ਆਇਲ ਵੀ ਹੁੰਦਾ ਅਤੇ ਉਹ ਇਸਤੇਮਾਲ ਹੁੰਦਾ ਡੰਗਰਾਂ ਨੂੰ ਖਵਾਉਣ ਵਾਸਤੇ, ਕਿਉਂਕਿ ਡੰਗਰ ਫਿਰ ਜ਼ਰਾ ਵੱਧਦੇ ਵੀ ਉਹਦੇ ਨਾਲ ਚੰਗੇ ਨੇ, ਪ੍ਰੋਟੀਨ ਉਹਨਾਂ ਨੂੰ ਲੱਭਦੀ ਉਹਦੇ 'ਚੋਂ, ਅਤੇ ਦੁੱਧ ਸ਼ੁੱਧ ਵੀ ਚੰਗਾ ਦਿੰਦੇ ਨੇ। ਸਭ ਤੋਂ ਪਹਿਲੇ ਤਾਂ ਉਸ ਕਾਟਨ ਦੇ ਵਿੱਚੋਂ ਵਡੇਵੇਂ ਕੱਢੇ ਜਾਂਦੇ ਨੇ। ਕੱਢਣ ਤੋਂ ਬਾਅਦ ਫਿਰ ਉਹਦੀ ਜ਼ਰਾ ਧਨਾਈ ਕੀਤੀ ਜਾਂਦੀ ਹੈ ਸੁਕਾ ਕੇ, ਉਹਨੂੰ ਮੀਨ ਉਹਦੇ ਰੇਸ਼ੇ ਬਣਾਏ ਜਾਂਦੇ ਨੇ। ਅਤੇ ਫਿਰ ਉਹਨੂੰ ਮੇਰਾ ਮਤਲਬ ਉਹਦਾ ਸੂਤਰ ਜੋ ਵੀ ਅੱਗੇ ਬਣਾਉਣਾ, ਮੈਂ ਮਿੱਲਾਂ ਦੀ ਗੱਲ ਨਹੀਂ ਕਰਨ ਡਿਆ, ਜੋ ਪਿੰਡਾਂ 'ਚ ਹੁੰਦਾ ਸੀ ਉਹ। ਫਿਰ ਉਹਦੀਆਂ ਰਜ਼ਾਈਆਂ ਭਰ ਲਈਆਂ ਜਾਂਦੀਆਂ ਨੇ। ਹੁਣ ਰਜ਼ਾਈ ਦੇ ਵਿੱਚ ਜਦੋਂ ਕਈ ਸਾਲ, 2 ਸਾਲ, 4 ਸਾਲ, 5 ਸਾਲ, ਉਹ ਪਿੰਡਾਂ ਵਾਲੇ ਫਿਰ ਰਜ਼ਾਈਆਂ ਧੋਂਦੇ ਵੀ ਘੱਟ ਹੀ ਨੇ। ਤੁਹਾਨੂੰ ਪਤਾ ਹੀ ਹੈ ਵੀ ਸਾਰਾ ਦਿਨ ਪੈਲੀਆਂ 'ਚ ਕੰਮ ਸ਼ਮ ਕੀਤਾ, ਬੰਦਿਆਂ ਨੇ ਆ ਕੇ ਜਿਹੜਾ ਉਹ ਰਜਾਈ ਦੇ ਵਿੱਚ ਵੜ ਗਏ। ਰਜ਼ਾਈ ਪਿੰਡ 'ਚ ਘੱਟ ਹੀ ਆਉਂਦੇ ਨੇ, ਰਜਾਈ ਆਖਦੇ ਨੇ, ਅਤੇ ਰੌਲਾ ਵੀ ਪਿੰਡ 'ਚ ਸਾਰਾ ਰਜ਼ਾਈ ਦਾ ਹੀ ਹੁੰਦਾ। ਅਤੇ ਉਹ ਰਜ਼ਾਈ 'ਚ ਆ ਵੜਦੇ ਨੇ ਬੰਦੇ, ਅਤੇ ਉਹ ਫਿਰ ਉਸ ਰਜ਼ਾਈ ਨੂੰ ਜਿਹਨੂੰ ਇਸਤੇਮਾਲ ਕੀਤਾ ਹੁੰਦਾ 5-7 ਸਾਲ, ਉਹਦੇ ਵਿੱਚ ਕੋਈ ਥੋੜ੍ਹਾ ਬਹੁਤ ਜਨਾਬ ਤੇਲ ਸ਼ੇਲ ਵੀ ਲੱਗਾ ਹੁੰਦਾ, ਮੈਲ ਸ਼ੈਲ ਵੀ ਲੱਗੀ ਹੁੰਦੀ ਹੈ, ਉਹਦੇ ਕੱਟਾ ਮਿੱਟੀ ਵੀ ਹੁੰਦਾ। ਅਤੇ ਉਹ ਜਿਹੜਾ ਸਫੇਦ ਰੰਗ ਦਾ ਰੂੰ ਹੁੰਦਾ ਨਾ, ਉਸ ਰਜ਼ਾਈ 'ਚ ਪਿਆ ਜਿਹੜਾ ਨਾ, ਉਹ ਭੂਰੇ ਜਿਹੇ ਰੰਗ ਦਾ, ਕਾਲੇ ਜਿਹੇ ਰੰਗ ਦਾ, ਉਹ ਤਕਰੀਬਨ ਸਾਵੇ ਜਿਹੇ ਰੰਗ ਦਾ ਬਣ ਜਾਂਦਾ ਰੂੰ। ਅਤੇ ਉਹ ਰੂੰ ਜਿਹੜਾ ਪਹਿਲਾਂ ਬੜਾ ਪੋਲਾ ਹੁੰਦਾ ਨਾ, ਉਹ ਗੰਢਾਂ ਉਹਦੀਆਂ ਵੱਜ ਜਾਂਦੀਆਂ ਨੇ, ਮਤਲਬ ਸਖਤ ਹੋ ਜਾਂਦਾ ਥੋੜ੍ਹਾ ਜਿਹਾ। ਹੁਣ ਪੰਜਾਬ 'ਚ ਤੁਹਾਨੂੰ ਪਤਾ ਵੀ ਲਾਠੀ ਸ਼ੁਰੂ ਤੋਂ ਖੜਕਦੀ ਹੈ। ਜਿਹੜਾ ਪੱਗ ਦਾ ਰਿਵਾਜ ਹੈ ਨਾ ਪੰਜਾਬ ਦੇ ਵਿੱਚ, ਇਹਦੀ ਹੈ ਜਿਹੜਾ ਸਿਰ 'ਤੇ ਪਰਨਾ ਬੰਦੀ ਫਿਰਦੇ ਨੇ ਬੰਦੇ। ਪਹਿਲਾਂ ਹਥਿਆਰ ਕਲਾਸ਼ਨਕੋਫਾਂ ਥੋੜ੍ਹੀ ਸੀ, ਲਾਠੀ ਠੋਕਦੇ ਸਨ ਇੱਕ ਦੂਜੇ ਨੂੰ। ਅਤੇ ਇਹ ਪੱਗਾਂ ਬੰਨ੍ਹ ਕੇ ਲੋਕ ਅਸਲ ਦੇ ਵਿੱਚ ਇਸ ਤੋਂ ਵੀ ਫਿਰਦੇ ਨੇ ਵੀ ਸਿਰ 'ਤੇ ਲਾਠੀ ਪਵੇ ਅਤੇ ਅਗਰ ਕੱਪੜਾ ਹੋਵੇ ਤਾਂ ਸਿਰ ਬਚ ਪੁੱਜ ਜਾਂਦਾ ਹੈ। ਇਸ ਵਜ੍ਹਾ ਤੋਂ ਤੁਸੀਂ ਦੇਖਦੇ ਹੋਵੋਗੇ ਵੀ ਪੱਗਾਂ ਬੰਨ੍ਹਣ ਦਾ ਇੱਕ ਤਾਂ ਮਜ਼ਹਬੀ ਵਜ੍ਹਾ ਵੀ ਹੈ ਨਾ ਸਾਡੇ ਸਿੱਖ ਭਰਾਵਾਂ ਦੀ, ਉਹਦੀ ਮੈਂ ਗੱਲ ਨਹੀਂ ਕਰਦਾ। ਜਿਹੜਾ ਵੈਸੇ ਪੱਗਾਂ ਬੰਨ੍ਹਣ ਦਾ ਰਿਵਾਜ ਹੈ ਸਾਡੇ ਵਾਲੇ ਪਾਸੇ, ਲਹਿੰਦੇ ਪਾਸੇ, ਉਹ ਕਿਉਂਕਿ ਮਜ਼ਹਬੀ ਮਾਮਲਾ ਉੱਤੇ ਮੈਂ ਨਹੀਂ ਬੋਲਾਂਗਾ। ਤੁਹਾਨੂੰ ਪਤਾ ਮਜ਼ਹਬ ਤੇ ਮੇਰਾ ਹੋਵੇ ਜਾਂ ਕਿਸੇ ਹੋਰ ਦਾ ਹੋਵੇ, ਮੈਂ ਉਹਦਾ ਓਨਾ ਹੀ ਸਤਿਕਾਰ ਕਰਦਾ, ਓਨਾ ਹੀ ਇਹਤਰਾਮ ਕਰਦਾ, ਔਰ ਇਹ ਕਰਨਾ ਚਾਹੀਦਾ। ਇਹਦੇ 'ਚ ਹੀ ਭਲਾਈ ਹੈ ਸਾਰਿਆਂ ਦੀ। ਅਤੇ ਉਹ ਜਦੋਂ ਤੁਹਾਨੂੰ ਪਤਾ ਵੀ ਉਹ ਲਾਠੀ ਡਾਂਗ ਖੜਕਣ ਦੀ ਵਜ੍ਹਾ ਤੋਂ ਲੋਕ ਸਿਰਾਂ ਦੇ ਉੱਤੇ ਪੱਗੜ ਬੰਨ੍ਹ ਕੇ ਫਿਰਦੇ ਸਨ। ਅਤੇ ਉਹ ਜਦੋਂ ਲਾਠੀ ਲੂਠੀ ਫਿਰਦੀ, ਚਲੋ ਸਿਰ ਨੂੰ ਤਾਂ ਬਚਾ ਲਿਆ, ਅਤੇ ਖੁੱਚਾਂ ਖੱਚਾਂ 'ਚ ਤਾਂ ਪੈਂਦੀ ਸੀ ਨਾ ਲਾਠੀ, ਕਿਤੇ ਜੋੜ 'ਤੇ ਕਿਸੇ ਥਾਂ 'ਤੇ ਪਈ ਅਤੇ ਫਿਰ ਸੁੱਜ ਜਾਂਦੇ ਸਨ ਅੱਡ ਪੈਰ। ਅਤੇ ਉਹਦਾ ਲੋਗੜ ਹੈ ਨਾ, ਕਿਉਂਕਿ ਉਹ ਜ਼ਰਾ ਥੋੜ੍ਹਾ ਜਿਹਾ ਡੈਂਸ, ਅੰਗਰੇਜ਼ੀ ਦੇ ਵਿੱਚ ਡੈਂਸ ਲਫ਼ਜ਼ ਨੂੰ ਗੂਗਲ ਕਰਨਾ ਸਮਝ ਆ ਜਾਏਗੀ। ਉਹ ਜ਼ਰਾ ਡੈਂਸ ਬਣ ਜਾਂਦਾ ਉਹ ਜਿਹੜੀ ਕਾਟਨ ਹੁੰਦੀ ਹੈ। ਅਤੇ ਉਹਨੂੰ ਫਿਰ ਮਾਵਾਂ ਜਿਹੜੀਆਂ ਸਨ ਨਾ, ਉਹ ਉਸ ਰੂੰ ਨੂੰ ਤਵੇ ਦੇ ਉੱਤੇ ਤੱਤਾ ਕਰਕੇ ਨਾ, ਅਤੇ ਥੋੜ੍ਹਾ ਜਿਹਾ ਫਿਰ ਨਾਲ ਉਹਦੇ 'ਤੇ ਤੇਲ ਵੀ ਕਈ ਵਾਰੀ ਲਾ ਕੇ ਹਲਕਾ ਜਿਹਾ, ਜਾਂ ਬਗੈਰ ਤੇਲ ਤੋਂ ਵੀ, ਅਤੇ ਲੋਗੜ ਲਾਉਂਦੀਆਂ ਸਨ। ਜਿੱਥੇ ਲਾਠੀ ਛਾਠੀ ਲੱਗੀ ਹੋਵੇ, ਸੂਜ ਪਈ ਹੋਵੇ ਜਿਹੜੇ ਹੱਡਾਂ ਹੁੱਡਾਂ ਦੇ ਉੱਤੇ, ਉੱਥੇ ਲੋਗੜ ਰੱਖਦੀਆਂ ਸਨ। ਹੁਣ ਤਾਂ ਵਾਰਮ ਵਾਟਰ ਬੋਟਲਸ ਨੇ ਨਾ ਵੈਸਟ ਦੇ ਵਿੱਚ, ਅਤੇ ਪੈਡ ਵੀ ਬਣੇ ਨੇ, ਬਿਜਲੀ ਨਾਲ ਹੀ ਗਰਮੈਸ਼ ਦੇਈ ਆਉਂਦੇ ਨੇ। ਪਰ ਜੋ ਗਰਮੈਸ਼ ਜਿਹੜੀ ਹੈ ਨਾ ਲੋਗੜ ਦੀ ਹੈ, ਉਹਦੇ ਨਾਲ ਦੀ ਗੱਲ ਹੋਰ ਕੋਈ ਨਹੀਂ। ਔਰ ਰੌਲਾ ਹੈ ਵੀ ਜੋ ਸੱਟ ਲਾਠੀ ਦੀ ਹੈ, ਉਹਦੇ ਨਾਲ ਦੀ ਵੀ ਗੱਲ ਕੋਈ ਨਹੀਂ। ਅਤੇ ਜਿਹੜੀ ਸੋਜ ਲਾਠੀ ਦੀ ਸੱਟ ਨਾਲ ਪੈਂਦੀ ਹੈ, ਉਹਨੂੰ ਫਿਰ ਭਾਈ ਜੀ ਇਹ ਵਾਟਰ ਬੋਟਲ ਤਾਂ ਨਹੀਂ ਕੱਢਦੀ, ਉਹਨੂੰ ਲੋਗੜ ਹੀ ਕੱਢਦਾ। ਅਤੇ ਹੁਣ ਇਹ ਤਾਂ ਹੋ ਗਈ ਗੱਲ ਲੋਗੜ। 'ਤੇ ਤੁਸੀਂ ਸੋਚਦੇ ਹੋਵੋਗੇ ਵੀ ਬਾਜੀ ਪਤਾ ਨਹੀਂ ਲੋਗੜ ਦੇਣ ਲੱਗੀ ਆ ਜੋ ਬਹਾਵਲ ਨਗਰ 'ਚ ਹੋਇਆ। ਨਹੀਂ, ਇਹ ਨਹੀਂ।
ਬਾਜੀ ਦੇ ਪੱਲੇ ਬਾਵਲ ਨਗਰ ਵਾਲਾ ਕੰਮ ਨਹੀਂ, ਉਹ ਬਾਜੀ ਦੇ ਕੰਟਰੋਲ 'ਚ ਨਹੀਂ ਹੈ। ਬਾਜੀ ਜਿਹੜੀ ਹੈ ਨਾ ਉਹ ਜ਼ਰਾ ਉਹ ਦੇਸੀ ਸਾਖਤਾ ਬੰਬ ਹੈ ਬਾਜੀ ਸਾਡੀ, ਉਹ ਜ਼ਰਾ ਨਿਚਲੇ ਜ਼ਮੀਨ ਤੇ ਮਾਰ ਕਰਦੀ ਹੈ, ਜ਼ਮੀਨ ਤੋਂ ਫਜ਼ਾ 'ਚ ਮਾਰ ਨਹੀਂ ਕਰਦੀ। ਅਤੇ ਬਾਵਲ ਨਗਰ ਵਾਲਾ ਕੰਮ ਤੇ ਜ਼ਮੀਨ ਤੋਂ, ਬਲਕਿ ਤੁਸੀਂ ਇਹੀ ਕਹੋਗੇ ਵੀ ਸਮੁੰਦਰ ਤੋਂ ਜਿਹੜਾ ਉਹ ਜਿਹੜਾ ਜ਼ਮੀਨ 'ਤੇ ਮਾਰ ਕਰਨ ਵਾਲਾ ਕੰਮ ਹੋਇਆ ਸੀ। ਅਤੇ ਉੱਥੇ ਬਾਜੀ ਦੀ ਟੈਕਨੋਲੋਜੀ ਨਹੀਂ ਹੈ, ਨਾ ਬਾਜੀ ਦੀ ਰੇਂਜ ਹੈ ਉੱਥੋਂ ਤੱਕ। ਅਤੇ ਬਾਜੀ ਜਿਹੜੀ ਹੈ ਨਾ ਉਹਨੇ ਫੈਸਲਾ ਕੀਤਾ ਵੀ ਜਿਹੜੇ ਧੁੱਪ 'ਤੇ ਕੰਮ ਕਰਦੇ ਨੇ ਨਾ ਪੁਲਿਸ ਵਾਲੇ, ਉਹਨਾਂ ਦੇ ਸਿਰਾਂ 'ਤੇ ਟੋਪੀਆਂ ਪਾਉਣੀਆਂ ਨੇ। ਹਾਂਜੀ, ਇਹ ਕੰਮ ਜਿਹੜਾ ਜੀ ਟੋਪੀਆਂ ਪਾਉਣ 'ਤੇ ਆ ਗਿਆ। ਬਾਂਦਰ ਜਿਵੇਂ ਟੋਪੀਆਂ ਪਾਉਂਦੇ ਨੇ, ਉਵੇਂ ਹੁਣ ਬਾਜੀ ਵੀ ਟੋਪੀਆਂ ਪਾਉਣ ਡਈ ਸਾਡੀ। ਅਤੇ ਇਹ ਪੁਲਿਸ ਵਾਲਿਆਂ ਨੂੰ ਜਨਾਬ ਟੋਪੀਆਂ ਤੁਹਾਨੂੰ ਲੱਗਦਾ ਮਖੌਲ ਕਰਦਾ, ਨਹੀਂ ਉਹ ਆਖਣ ਡਈਆਂ ਨੇ, ਉਹ ਜਿਹੜੀਆਂ ਟਿਕਟੋਕਰ ਬਾਜੀਆਂ ਨੇ ਵੀ ਅਸੀਂ ਬੜਾ ਵੱਡਾ ਪ੍ਰੋਜੈਕਟ ਲਿਆ, ਅਤੇ ਨਾਲ ਪਾਣੀ ਦੀ ਬੋਤਲ ਵੀ ਦੇਣੀ ਹੈ ਉਹਨਾਂ ਨੇ। ਵਾਹ 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 ਵਾਹ। ਪੁਲਿਸ ਵਾਲੇ, ਉਹ ਇਹਨਾਂ ਨੂੰ ਕੋਈ ਰੋਟੀ ਦਿਓ, ਪਾਣੀ ਤਾਂ ਉੱਥੋਂ ਪੀ ਲੈਂਦੇ ਨੇ ਨਲਕੇ ਤੋਂ, ਪਾਣੀ ਤਾਂ ਕਿਤੋਂ ਵੀ ਲੱਭ ਜਾਂਦਾ ਹੈ। ਪਾਣੀ ਦਾ ਰੌਲਾ ਬਾਜੀ ਜੀ ਨਹੀਂ, ਇਹ ਨਿਊਯਾਰਕ ਦੇ ਵਿੱਚ ਨਹੀਂ ਡਿਊਟੀ ਕਰਨ ਡਏ, ਜਿੱਥੇ ਮੇਰਾ ਮਤਲਬ ਪਾਣੀ ਦੀ ਬੋਤਲ ਨਾਲ ਹੀ ਕੰਮ ਚੱਲਣਾ। ਪਾਣੀ ਤੇ ਉੱਥੋਂ ਜਿਹੜੇ ਨੇ ਦੇਸੀ ਬੰਦੇ ਨੇ, ਇਹ ਆਪੇ ਪੀ ਲੈਂਦੇ ਨੇ। ਕਿਤੇ ਨਾਨ ਕੁਲਚੇ ਵਾਲੇ ਨੇ ਕੂਲਰ ਭਰ ਕੇ ਰੱਖਿਆ, ਪਾਣੀ ਇੱਥੋਂ ਨਹੀਂ ਪਾਕਿਸਤਾਨ 'ਚ ਬੰਦਾ ਕੋਈ ਮਰਨ ਡਿਆ ਪੀਣ ਤੋਂ, ਨਾ ਰੋਟੀ ਥੋੜ੍ਹਾ ਮਰਨ ਡਏ ਨੇ ਲੋਕ। ਰੋਟੀ ਪਾਣੀ ਦਿਓ ਇਹਨਾਂ ਨੂੰ ਜੇ ਦੇਣਾ ਇਹਨਾਂ ਨੂੰ। ਤੇ ਬਹਰਹਾਲ ਕਹਿਣ ਦਾ ਮਤਲਬ ਇਹ ਹੈ ਕਿ ਬਾਜੀ ਨੇ ਪੈਕੇਜ ਦਿੱਤਾ ਵੀ ਇੱਕ ਟੋਪੀ ਪਾਉਣੀ ਇਹਨਾਂ ਨੂੰ ਅਤੇ ਇੱਕ ਪਾਣੀ ਦੀ ਬੋਤਲ ਦੇਣੀ। ਲਓ ਜੀ, ਇਹ ਹੀ ਬਾਜੀ ਇਹਨਾਂ ਦੀ ਔਕਾਤ ਸਮਝੀਏ ਅਤੇ ਇਹ ਆਪਣੀ ਸਮਝੀਏ। ਅਤੇ ਇਹ ਪੈਕੇਜ ਜਿਹਦੀ ਮਸ਼ਹੂਰੀ ਹੋ ਰਹੀ ਹੈ, ਇਹ ਕੰਪਨੀ ਦੀ ਮਸ਼ਹੂਰੀ ਉਹ ਮੇਲਿਆਂ 'ਤੇ ਜਾਂਦੇ ਸਾਂ ਅਤੇ ਉੱਥੇ ਸਕਰੀਨ ਵਾਲਾ ਸ਼ਰਬਤ ਵੇਚਦੇ ਹੁੰਦੇ ਸਨ। ਜਦੋਂ ਅਸੀਂ ਨਿੱਕੇ ਸਨ ਅਤੇ ਉਹ 4 ਆਨੇ ਦਾ, ਫਿਰ 8 ਆਨੇ ਦਾ, ਫਿਰ ਰੁਪਈਏ ਦਾ ਵੀ ਹੋਇਆ। ਹੁਣ ਮੈਨੂੰ ਨਹੀਂ ਪਤਾ ਵੀ ਮੇਲੇ ਸ਼ੇਲੇ ਲੱਗਦੇ ਨੇ ਅਤੇ ਉੱਥੇ ਸਕਰੀਨ 'ਤੇ ਕੋਈ ਹੁੰਦੇ ਨੇ ਗਲਾਸ ਗਲੂਸ ਕਿ ਨਹੀਂ। ਹੁਣ ਵਕਤ ਹੀ ਬਦਲ ਗਏ ਨੇ, ਸਮੇਂ ਬਦਲ ਗਏ ਨੇ। ਅਤੇ ਬਹਰਹਾਲ ਉੱਥੇ ਜਨਾਬੇ ਵਾਲੀ ਜਿਹੜਾ ਨਾ ਉਹ ਰੁਪਈਏ ਦਾ ਜਿਹੜਾ ਸਾਰਾ ਕੰਮ ਹੈ ਨਾ ਉਹ ਕੀਤਾ ਜਾਂਦਾ ਹੁੰਦਾ ਸੀ, ਜਾਂ 8 ਆਨੇ ਦਾ ਜਾਂ 54 ਦਾ। ਅਤੇ ਇਹ ਕੰਪਨੀ ਦੀ ਮਸ਼ਹੂਰੀ ਵਾਸਤੇ ਸ਼ੈ ਜਿਹੜੀ ਉਹ ਥੋੜ੍ਹੀ ਹੈ, ਅਤੇ ਬਾਜੀ ਨੇ ਜਿਹੜਾ ਹੈ ਨਾ ਜੀ ਉਹ ਚੀਜ਼ ਥੋੜ੍ਹੀ ਹੈ, ਅਤੇ ਬਾਜੀ ਨੇ ਅੱਲਾ ਦੇ ਹੁਕਮ ਦੇ ਨਾਲ ਉਹਦੇ 'ਤੇ ਜਿਹੜਾ ਰੁਪਈਆ ਪੈਸਾ ਨਾ ਉਹ ਬਹੁਤਾ ਲਾ ਦੇਣਾ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਇਹ ਦੇਣੀ ਹੈ ਕਿ ਉਹ ਤੁਹਾਨੂੰ ਬਾਹਰ ਦੂਸਰੇ ਮੁਲਕਾਂ ਦੀ ਜ਼ਰਾ ਕੋਈ ਖਬਰ ਦੇ ਦਈਏ, ਫਿਰ ਬਾਜੀ ਦੀ ਵੀ ਖਬਰ ਵਾਲੇ ਪਾਸੇ ਇੱਕ ਆਉਂਦੇ ਆ। ਪਰ ਦੂਜੇ ਮੁਲਕਾਂ ਦੀ ਖਬਰ ਇਹ ਹੈ ਕਿ ਜੀ ਜਿਹੜਾ ਸਾਊਥ ਕੋਰੀਆ ਅਤੇ ਨਾਰਥ ਕੋਰੀਆ 2 ਮੁਲਕ ਨੇ, ਇਹ ਪਹਿਲਾਂ ਇਕੱਠੇ ਹੀ ਹੁੰਦੇ ਸਨ, ਫਿਰ ਇਹਨਾਂ ਦੇ ਵਿੱਚ ਲੜਾਈ ਹੋਈ। ਇਹਨਾਂ ਦੇ ਇੱਕ ਦੂਜੇ ਦੇ ਰਿਸ਼ਤੇਦਾਰ ਨੇ, ਕੋਈ ਭਰਾ ਉੱਧਰ ਰਹਿੰਦਾ ਅਤੇ ਉੱਧਰ ਰਹਿੰਦਾ, ਇੱਕੋ ਜਿਹੇ ਲੋਕ ਨੇ, ਅਤੇ ਨਾਰਥ ਅਤੇ ਸਾਊਥ ਕੋਰੀਆ ਬਣ ਗਿਆ। ਪਿੰਡਾਂ ਦੇ ਲੋਕਾਂ ਲਈ ਦੱਸਣ ਡਿਆ, ਪਾੜੂ ਬੰਦਿਆਂ ਨੂੰ ਤਾਂ ਸਾਰਾ ਹੀ ਪਤਾ ਹੈ ਕੀ ਹੈ। ਇਹ ਜਾਪਾਨ ਦੇ ਨਾਲ ਹੈ, ਅਤੇ ਸਾਊਥ ਕੋਰੀਆ ਦੀ ਜਿਹੜੀ ਉਹ ਜਾਪਾਨ ਨਾਲ ਬੜੀ ਆੜੀ ਹੈ, ਮਤਲਬ ਯਾਰੀ ਹੈ। ਅਤੇ ਨਾਰਥ ਕੋਰੀਆ ਜਿਹੜਾ ਉਹ ਭਿੜਦਾ ਜਾਪਾਨ ਦੇ ਨਾਲ। ਉਹ ਕਹਿੰਦੇ ਨੇ ਵੀ ਜਾਪਾਨ ਨਾਲ ਸਾਡੀਆਂ ਪਹਿਲਾਂ ਜਿਹੜੇ ਮੁਖਾਲਫਤਾਂ ਰਹੀਆਂ ਨੇ, ਅਸੀਂ ਉਹਦੇ ਬਦਲੇ ਲੈਣੇ ਨੇ। ਹੁਣ ਨਾਰਥ ਕੋਰੀਆ ਆਖਿਆ ਜਾਂਦਾ, ਵੈਸੇ ਤਾਂ ਬੜੀ ਲੰਮੀ ਗੱਲ ਹੈ ਇਹਦੇ 'ਚ ਕਰਨ ਵਾਲੀ, ਪਰ ਸਾਦਾ ਗੱਲ ਸ਼ਾਰਟ ਦੱਸਣ ਲੱਗਾ ਵੀ ਨਾਰਥ ਕੋਰੀਆ ਨੂੰ ਸਮਝਿਆ ਜਾਂਦਾ ਚਾਈਨਾ ਦੇ ਬੜਾ ਕਰੀਬ, ਮਤਹਾਰਬ ਜਿਹਾ ਗਰੁੱਪ, ਜ਼ਰਾ ਲੱਠਬਰਦਾਰ ਗਰੁੱਪ। ਅਤੇ ਸਾਊਥ ਕੋਰੀਆ ਜਿਹੜਾ ਉਹਨੂੰ ਸਮਝਿਆ ਜਾਂਦਾ ਅਮਰੀਕਾ ਦੇ, ਉਹ ਸਮਝਿਆ ਕਿ ਹੈ ਵੀ ਉਹ ਅਮਰੀਕਾ ਦੇ, ਜਾਪਾਨ ਦੇ, ਯੂਰਪ ਦੇ ਕਰੀਬ। ਅਤੇ ਨਾਰਥ ਕੋਰੀਆ ਅਤੇ ਈਰਾਨ ਤਰ੍ਹਾਂ ਬੜੇ ਪੁਰਾਣੇ ਜ਼ਮਾਨੇ ਤੋਂ ਹੀ ਸੈਂਕਸ਼ਨ ਲੱਗੀਆਂ ਨੇ, ਪਾਬੰਦੀਆਂ ਲੱਗੀਆਂ, ਨਾ ਉਹਨਾਂ ਨਾਲ ਕੋਈ ਤਜਾਰਤ ਕਰ ਸਕਦਾ। ਚੀਨ ਹੀ ਉਹਨਾਂ ਦਾ ਕੰਮ ਧੱਕੀ ਤੁੱਕੀ ਫਿਰਦਾ, ਜਿਹੜਾ ਮਾੜਾ ਚੰਗਾ ਰਿਪੋਰਟਡਲੀ ਧੱਕੀ ਤੁੱਕੀ ਫਿਰਦਾ। ਉਹਨਾਂ ਦੇ ਆਪਣਾ ਜਿਹੜਾ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ 'ਤੇ ਪਾਬੰਦੀਆਂ ਲਾਈਆਂ ਹਨ। ਜਿਹੜਾ ਉੱਥੇ ਬਾਦਸ਼ਾਹ ਹੈ ਇਸ ਵੇਲੇ, ਜਾਂ ਸਦਰ ਹੈ, ਜਾਂ ਪ੍ਰੈਜ਼ੀਡੈਂਟ ਹੈ, ਜਾਂ ਜੋ ਵੀ ਡਿਕਟੇਟਰ ਕਹਿਣਾ ਉਹਨੂੰ, ਉਹ ਵੀ ਬਈ ਬਾਹਲਾ ਹੀ ਤੱਤਾ ਹੈ। ਉਹ ਵੀ ਕਦੀ ਕਹਿੰਦਾ ਵੀ ਮੈਂ ਬੰਬ ਮਾਰ ਦੇਣਾ, ਕਦੀ ਆਂਦਾ ਐਟਮ ਬੰਬ ਮਾਰ ਦੇਣਾ। ਅਤੇ ਉਹਨੇ ਕੋਈ ਸੱਜੇ ਖੱਬਿਓਂ, ਮੈਨੂੰ ਨਹੀਂ ਪਤਾ ਚੀਨ ਤੋਂ, ਮੈਨੂੰ ਨਹੀਂ ਪਤਾ ਕਿੱਥੋਂ, ਬਹਰਹਾਲ ਉਹਨੇ ਮਜ਼ਾਇਲ ਸ਼ਜ਼ਾਇਲ ਬਣਾ ਲਏ ਨੇ, ਸ਼ੇਰ ਦੇ ਬੱਚੇ ਨੇ ਜਿਹੜੇ ਦੂਰ ਤੱਕ ਕੱਪੜਦੇ ਨੇ। ਅਤੇ ਉਹ ਹਰ ਚੌਥੇ ਪੰਜਵੇਂ ਦਿਨ ਮਹੀਨੇ ਉਹ ਜਿਹੜਾ ਨਾ ਕੋਈ ਧਮਕੀ ਸ਼ਮਕੀ ਜਿਹੜਾ ਨਾ ਉਹ ਲਾ ਦਿੰਦਾ। ਕਦੀ ਅਮਰੀਕਾ ਵਾਲਿਆਂ ਨੂੰ ਲਾ ਦਿੰਦਾ, ਅਤੇ ਕਦੀ ਉਹ ਲਾ ਦਿੰਦਾ ਜਨਾਬੇ ਵਾਲਾ ਜਿਹੜਾ ਨਾ ਆਪਣਾ ਕੋਰੀਆ ਵਾਲੇ ਨਾਲ ਹੀ। ਅਤੇ ਉਹ ਜੰਗ ਦਾ ਉੱਥੇ ਖਤਰਾ ਹੀ ਰਹਿੰਦਾ, ਕਿਉਂਕਿ ਉਹਨਾਂ ਦੇ ਕੋਲ ਆਖਿਆ ਜਾਂਦਾ ਵੀ ਨਿਊਕਲੀਅਰ ਬੰਬ ਵੀ ਨੇ, ਅਤੇ ਜੇ ਉਹਨਾਂ ਕੋਰੀਆ 'ਤੇ ਮਾਰ ਦਿੱਤੇ, ਅਤੇ ਕੋਰੀਆ ਤੁਹਾਨੂੰ ਪਤਾ ਹੀ ਹੈ ਹੁਣ ਪਾਕਿਸਤਾਨ 'ਚ ਵੀ ਸਾਰੀਆਂ ਕੋਰੀਆ ਦੀਆਂ ਚੀਜ਼ਾਂ ਬਣੀਆਂ ਹੁੰਦੀਆਂ। ਕੋਰੀਆ ਬੜੀ ਤਰੱਕੀ 'ਤੇ ਹੈ। ਇਹ ਅਗਰ ਤੁਸੀਂ ਅਮਰੀਕਾ ਔਰ ਉਸ ਪਾਸਿਓਂ ਯੂਰਪ ਅਤੇ ਆਸਟ੍ਰੇਲੀਆ ਉਹਨਾਂ ਨੂੰ ਕੱਢ ਦਿਓ, ਅਤੇ ਇਹ ਜਿਹੜਾ ਇਲਾਕਾ ਇੱਥੇ ਜਾਪਾਨ, ਕੋਰੀਆ, ਨਾਲਲੇ ਪਾਸੇ ਸਿੰਗਾਪੁਰ ਅਤੇ ਹਾਂਗਕਾਂਗ ਅਤੇ ਚਾਈਨਾ ਦਾ ਹਿੱਸਾ ਹੈ, ਅਤੇ ਚਾਈਨਾ ਅਤੇ ਸਾਊਥ ਕੋਰੀਆ, ਇਹ ਹੀ ਮੁਲਕ ਨੇ ਨਾ ਜਿਹੜੇ ਤਰੱਕੀ 'ਚ ਨੇ, ਇੱਥੇ ਜ਼ਿਆਦਾ ਜ਼ਰਾ ਤਗੜੇ ਨੇ, ਜਿਹੜੇ ਯੂਰਪ ਔਰ ਅਮਰੀਕਾ ਤਰ੍ਹਾਂ ਜਿਨ੍ਹਾਂ ਦੀ ਇਕੋਨਮੀ ਠੀਕ ਹੈ। ਅਤੇ ਉਹ ਹੁਣ ਕਿਉਂਕਿ ਭਿੜਦੇ ਨੇ ਨਾਰਥ ਅਤੇ ਸ਼ਮਾਲੀ ਅਤੇ ਜਨੂਬੀ ਕੋਰੀਆ, ਅਤੇ ਸਾਊਥ ਕੋਰੀਆ ਵਾਲੇ ਜਿਹੜਾ ਤਗੜੇ ਨੇ ਮਾਲ ਪੈਸੇ ਵਾਲੇ ਪਾਸੇ ਹੁੰਦੇ। ਨਾਰਥ ਕੋਰੀਆ ਵਾਲੇ ਜਿਹੜੇ ਨੇ ਉਜੜੇ ਬੈਠੇ ਨੇ, ਆਉਂਦੇ ਨੇ ਵੀ ਉਜੜ 'ਤੇ ਗਏ ਆ, ਚੱਸ ਵੀ ਨਹੀਂ ਆਈ, ਤਾਂ ਹੁਣ ਚਲੋ ਕੋਈ ਪਟਾਕੇ ਛੱਡ ਦਈਏ 2 ਕੁ। ਉਹ ਜਿਹੜਾ ਇਸ ਵੇਲੇ ਉੱਥੇ ਡਿਕਟੇਟਰ ਬੈਠਾ ਨਾ, ਉਹਦੀ ਭੈਣ ਹੈ, ਉਹ ਉਸ ਤੋਂ ਵੀ ਤੱਤੀ ਹੈ ਬਈ। ਉਹ ਨਿੱਕੀ ਜਿਹੜੀ ਹੈ ਨਾ, ਬਹੁਤ ਹੀ ਤੱਤੀ ਹੈ, ਬਾਹਲੀ ਤੱਤੀ ਹੈ, ਅਤੇ ਤਿੱਖੀ ਵੀ ਬੜੀ ਹੈ। ਉਹਦਾ ਨਾਂ ਹੈ ਕਿਮ ਜੋ ਜਾਂਗ। ਉਹ ਕਿਮ ਜੋ ਜਾਂਗ ਨੇ ਅਮਰੀਕਾ ਨੂੰ ਸਿੱਧੀ ਹੁਣ ਵਾਰਨਿੰਗ ਦਿੱਤੀ ਹੈ ਕਿ ਭਾਈ ਜੀ ਜਿਹੜਾ ਤੁਸੀਂ ਦੂਸਰੇ ਕੁ ਮਹੀਨੇ ਇੱਥੇ ਆ ਕੇ ਸਾਡੇ ਸਮੁੰਦਰ 'ਚ ਨਾਲ ਸਾਡੇ ਇਹ ਜੰਗੀ ਮਸ਼ਕਾਂ ਕਰਦੇ ਹੋ ਨਾ ਸਾਡੇ ਲਾਗੇ, ਅਤੇ ਅਸੀਂ ਇਹ ਤੋਂ ਬੜੇ ਤੰਗ ਹੁੰਦੇ।
ਇਹ ਤੁਸੀਂ ਡਰਾਉਣ ਲਈ ਤੇ ਸਾਨੂੰ ਤੇ ਚਾਈਨਾ ਨੂੰ ਇਹ ਮਸ਼ਕਾਂ ਕਰਦੇ ਹੋ, ਸਾਡੀ ਆਪਣੀ ਜਨੂਬੀ ਕੋਰੀਆ ਵਾਲਿਆਂ ਦੇ ਨਾਲ, ਸਾਊਥ ਕੋਰੀਆ ਵਾਲਿਆਂ ਦੇ ਨਾਲ ਰਲ ਕੇ ਉਹਨਾਂ ਅਮਰੀਕਾ ਨੂੰ ਕਿਹਾ ਵੀ ਬਾਜ਼ ਆ ਜਾਓ, ਵਰਨਾ ਸਾਡੇ ਕੋਲ ਇਹੋ ਜਿਹੇ ਪਟਾਖੇ ਨੇ ਵੀ ਤੁਹਾਡੇ ਉੱਤੋਂ ਦੀ ਵੀ ਜਾਣਗੇ ਤੇ ਤੁਹਾਡੇ 'ਚ ਵੀ ਵੱਜਣਗੇ ਤੇ ਅਸੀਂ ਛੱਡ ਦੇਣੇ ਨੇ ਇੱਥੋਂ। ਉਹਨਾਂ ਕੋਲ ਬਲਿਸਟਿਕ ਮਿਜ਼ਾਈਲ ਵਗੈਰਾ ਹੈ ਨੇ, ਜਿਸ ਤਰ੍ਹਾਂ ਦੇ ਈਰਾਨ ਨੇ ਹੁਣੇ ਇਜ਼ਰਾਈਲ ਤੇ ਛੱਡੇ ਸਨ। ਤਾਂ ਫਿਰ ਤੁਹਾਨੂੰ BBC ਵਾਲਿਆਂ ਦੀਆਂ ਤਸਵੀਰਾਂ ਵੀ ਵਿਖਾਈਆਂ ਸਨ ਕਿ ਉਹਨਾਂ ਦੇ ਹਵਾਈ ਅੱਡੇ ਕੁਛ ਤਬਾਹ ਹੋਏ ਸਨ। ਤੇ ਇਹ ਉਹਨਾਂ ਨੇ ਜਨਾਬੇ ਵਾਲਾ ਧਮਕੀ ਦਿੱਤੀ ਹੈ। ਤੇ ਜੇ ਉਹਨਾਂ ਆਖਿਆ ਵੀ ਜੇ ਤੁਸੀਂ ਬਾਜ਼ ਨਾ ਆਏ ਤਾਂ ਫਿਰ ਸਾਨੂੰ ਤੁਹਾਡੀਆਂ ਮਸ਼ਕਾਂ ਡੱਕਣੀਆਂ ਆਉਂਦੀਆਂ ਤੇ ਅਸੀਂ ਡੱਕ ਦੇਣੀਆਂ, ਬਲਕਿ ਪੰਜਾਬੀ ਚਾਹੁੰਦੇ ਮਸ਼ਕਾਂ ਕੱਸ ਦੇਣੀਆਂ। ਉਹਨਾਂ ਆਖਿਆ ਵੀ ਤੁਹਾਡੀਆਂ ਮਸ਼ਕਾਂ ਜਿਹੜੀਆਂ ਅਸੀਂ ਕੱਸ ਦਿਆਂਗੇ ਤੇ ਤੁਸੀਂ ਮਿਹਰਬਾਨੀ ਕਰੋ ਨਾ ਕਰੋ, ਕਿਉਂਕਿ ਹੁਣੇ ਸ਼ਮਾਲੀ ਕੋਰੀਆ ਨੇ ਨਾ ਇੱਕ ਨਿਊਕਲੀਅਰ ਟ੍ਰਿਗਰ ਮੈਨੇਜਮੈਂਟ ਉਹਨੂੰ ਆਖਦੇ ਨੇ, ਉਹ ਵੀ ਹੈ ਜੌਹਰੀ ਜਿਹੜੇ ਐਟਮ ਬੰਬ ਨਾਲ ਰਿਲੇਟਡ ਮਾਮਲਾ, ਉਹਦੀ ਕੋਈ ਚੀਜ਼ ਟੈਸਟ ਕੀਤੀ ਹੈ। ਮੈਨੂੰ ਵੀ ਐਡਾ ਕੋਈ ਨਹੀਂ ਪਤਾ ਇਸ ਮਾਮਲੇ 'ਚ, ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਮੈਨੂੰ ਕੋਈ ਨਹੀਂ ਪਤਾ, ਮਤਲਬ ਸਾਦਾ ਹੀ ਕੰਮ ਹੈ ਸਾਡਾ ਵੀ, ਕੋਈ ਮੈਂ ਮਜ਼ਾਇਲਾਂ ਸ਼ਜ਼ਾਇਲਾਂ ਦਾ ਮੈਨੂੰ ਵੀ ਕੋਈ ਨਹੀਂ ਪਤਾ ਵੀ ਕਿਹੜੇ ਹੁੰਦੇ ਨੇ। ਤੇ ਬਹਰਹਾਲ ਉਹਨਾਂ ਜਨਾਬ ਅਮਰੀਕਾ ਨੂੰ ਧਮਕੀ ਦੇ ਦਿੱਤੀ। ਹੁਣ ਵੇਖਦੇ ਵੀ ਅਮਰੀਕਾ ਇਹਦੇ ਉੱਤੇ ਕੀ ਕਰਦਾ। ਅੱਛਾ ਜੀ, ਅਗਲੀ ਖਬਰ ਹੁਣ ਤੁਹਾਡੇ ਸਾਹਮਣੇ ਹਿੰਦੁਸਤਾਨ ਤੋਂ ਰੱਖਦੇ, ਜਿੱਥੇ ਮੋਦੀ ਸਾਹਿਬ ਨੇ ਨਵਾਂ ਕੱਟਾ ਖੋਲ੍ਹ ਦਿੱਤਾ। ਮੋਦੀ ਸਾਹਿਬ ਅੱਜ ਕੱਲ੍ਹ ਬੜੀ ਚੜ੍ਹਾਈ ਰੱਖੀ ਉਹਨਾਂ ਮੁਸਲਮਾਨਾਂ ਦੇ ਉੱਤੇ, ਸਿੱਖਾਂ ਦੇ ਉੱਤੇ ਤੇ ਕ੍ਰਿਸਚੀਅਨਸ ਦੇ ਉੱਤੇ। ਮਾਈਨੋਰਿਟੀਜ਼ ਨੇ, ਅਕਲੀਤਾਂ ਨੇ ਉੱਥੇ, ਹਿੰਦੂ ਮੈਜੋਰਿਟੀ 'ਚ ਨੇ। ਮੋਦੀ ਸਾਹਿਬ ਸਮਝਦੇ ਨੇ ਕਿ ਹਿੰਦੁਸਤਾਨ ਜਿਹੜਾ ਨਾ ਉਹ ਸਿਰਫ ਉਹ 'ਚ ਹਿੰਦੂਆਂ ਦੇ ਰਹਿਣ ਦੀ ਜਗ੍ਹਾ ਹੈ, ਉਹਨਾਂ ਨੂੰ ਹੀ ਰਹਿਣਾ ਚਾਹੀਦਾ, ਬਾਕੀ ਸਾਰੇ ਇੱਥੋਂ ਮੈਂ ਕੱਢ ਦੇਣੇ ਨੇ। ਕਰਦੇ ਹੋ ਕਿਉਂ ਨੇ? ਉਹ ਵੋਟ ਛੋਟ ਲੈਣ ਵਾਸਤੇ, ਹਿੰਦੂਤਵਾ ਦਾ ਸਾਰਾ ਹਿੰਦੂਆਂ ਨੂੰ ਆਪਣੇ ਨਾਲ ਲਾ ਕੇ ਤੇ ਇਹਨਾਂ ਦੇ ਖਿਲਾਫ ਉਹ ਜਿਵੇਂ ਜੇ ਤੱਤੇ ਬਿਆਨ ਦੇ ਕੇ ਤੇ ਤਾਂ ਕਿ ਵੋਟ ਲੱਭਣ। ਅਗਲੇ ਮਹੀਨੇ ਹੋਣ ਲੱਗੇ ਨੇ ਇਲੈਕਸ਼ਨ ਹਿੰਦੁਸਤਾਨ 'ਚ। ਮੋਦੀ ਸਾਹਿਬ ਅੱਜ ਕੱਲ੍ਹ ਪਾਕਿਸਤਾਨ ਨੂੰ ਵੀ ਬੁਰਾ ਭਲਾ ਕਹਿ ਰਹੇ ਨੇ, ਤੱਤੇ ਬਿਆਨ ਦੇ ਰਹੇ ਨੇ, ਤੇ ਆਪਣਾ ਜਨਾਬੇ ਵਾਲਾ ਜਿਹੜਾ ਨਾ ਮੁਸਲਮਾਨਾਂ ਦੇ ਖਿਲਾਫ ਵੀ ਹੋਏ ਨੇ। ਰਾਜਸਥਾਨ ਦੇ ਵਿੱਚ ਉਹਨਾਂ ਇੱਕ ਤਕਰੀਰ ਕੀਤੀ ਤੇ ਉੱਥੇ ਉਹਨਾਂ ਆਖਿਆ ਵੀ ਮੁਸਲਮਾਨ ਜਿਹੜੇ ਨਾ ਉਹ ਇੱਥੋਂ ਦੇ ਨਹੀਂ ਹੈਗੇ, ਉਹਨਾਂ ਦਾ ਹੱਕ ਕੋਈ ਨਹੀਂ ਇੱਥੇ, ਇਹ ਘੁੱਸ ਬੈਠੀਏ ਨੇ। ਇਹ ਆਏ ਸਨ ਉਦੋਂ ਮੁਗਲਾਂ ਦੇ ਨਾਲ, ਮੁਗਲ ਆਏ ਸਨ ਇਸਲਾਮ ਲੈ ਕੇ ਤੇ ਉਹਨਾਂ ਹਮਲਾ ਕੀਤਾ ਸੀ ਤੇ ਉਹਨਾਂ ਨੇ ਇੱਥੇ ਆਪਣਾ ਸਾਰਾ ਜਿਹੜਾ ਇਸਲਾਮ ਫੈਲਾਇਆ। ਤੇ ਇਹ ਉਹ ਮੁਗਲਾਂ ਦੇ ਹੀ ਚਸ਼ਮੋ ਚਰਾਗ ਨੇ ਸਾਰੇ, ਤੇ ਘੁੱਸ ਬੈਠੀਏ ਨੇ ਇੱਥੇ ਬੜੇ ਨੇ, ਬਰੂਨੀ ਅਨਾਸਰ ਨੇ, ਇਹਨਾਂ ਦਾ ਇੱਥੇ ਕੋਈ ਲੈਣ ਦੇਣ ਨਹੀਂ, ਇੱਥੋਂ ਬਿਲੋਂਗ ਨਹੀਂ ਕਰਦੇ। ਹਾਂਜੀ, ਇੱਕ ਹੋਰ ਨਹੀਂ ਕਹਿਣ ਡਿਆ, ਇਹ ਆਖਣ ਡਿਆ ਹਿੰਦੁਸਤਾਨ ਦਾ ਵਜ਼ੀਰ ਆਜ਼ਮ ਜਿਹਦਾ ਨਾਮ ਮੋਦੀ ਹੈ ਕਿ ਮੁਸਲਮਾਨ ਜਿਹੜੇ ਨੇ ਘੁੱਸ ਬੈਠੀਏ ਨੇ, ਪਰਾਏ ਨੇ, ਇੱਥੋਂ ਦੇ ਰਹਿਣ ਵਾਲੇ ਕੋਈ ਨਹੀਂ, ਤੇ ਇੱਥੋਂ ਨਿਕਲ ਜਾਣ ਬੇਸ਼ੱਕ। 20% ਮੁਸਲਮਾਨ ਨੇ ਹਿੰਦੁਸਤਾਨ ਦੇ ਵਿੱਚ, ਆਪ ਹਿਸਾਬ ਲਾ ਲਓ। 20% ਮੀਨ ਹਰ 50 ਹਿੰਦੁਸਤਾਨੀਆਂ ਦੇ ਵਿੱਚੋਂ ਇੱਕ ਜਿਹੜਾ ਉਹ ਮੁਸਲਮਾਨ ਹੈ। ਤੇ ਉੱਥੋਂ ਦਾ ਪ੍ਰਾਈਮ ਮਿਨਿਸਟਰ ਇਹ ਆਖਣ ਡਿਆ। ਤੇ ਜਿਹੜੇ ਸਿੱਖ ਨੇ ਉਹ ਜ਼ਾਹਿਰੀ ਗੱਲ ਹੈ ਉਹ ਸਾਡਾ ਥੋੜ੍ਹੇ ਘੱਟ ਨੇ ਆਬਾਦੀ 'ਚ ਉੱਥੇ, ਕ੍ਰਿਸਚੀਅਨ ਹੋਰ ਵੀ ਘੱਟ ਨੇ। ਤੇ ਤਗੜੇ ਹੋ ਜਾਓ ਬਈ ਪੰਜਾਬੀ ਹੋ, ਅਗਲੀ ਵਾਰੀ ਤੁਹਾਡੀ ਹੈ ਤੇ ਉਸ ਤੋਂ ਬਾਅਦ ਅਗਲੀ ਵਾਰੀ ਕ੍ਰਿਸਚੀਅਨਸ ਦੀ ਹੈ। ਜੇ ਤਾਂ ਤੁਸੀਂ ਰਲ ਕੇ ਆਵਾਜ਼ ਚੁੱਕੋਗੇ ਤੇ ਫਿਰ ਸ਼ਾਇਦ ਬਚ ਜਾਓ। ਤੇ ਜੇ ਇਕੱਲੇ ਤੁਸੀਂ ਸੋਚਿਆ ਵੀ ਇਹ ਮੁਸਲਮਾਨਾਂ ਦੀ ਵਾਰੀ, ਇਹਨਾਂ ਨੂੰ ਜ਼ਰਾ ਠੁੱਕ ਲੈਣ ਦਿਓ, ਫਿਰ ਆਪੇ ਵੇਖ ਲਾਂਗੇ, ਤੇ ਫਿਰ ਅਗਲੀ ਵਾਰੀ ਤੁਹਾਡੀ ਹੈ ਤੇ ਉਸ ਤੋਂ ਅਗਲੀ ਵਾਰੀ ਕ੍ਰਿਸਚੀਅਨ ਦੀ ਹੈ, ਕਿਉਂਕਿ ਉਹ ਤਾਂ ਸ਼ੁਰੂ ਹੋ ਗਿਆ ਮੋਦੀ, ਉਹਨੇ ਤਾਂ ਨਹੀਂ ਮੁੜਨਾ। ਬਹਰਹਾਲ ਇਹ ਜਨਾਬ ਉੱਥੋਂ ਹੋਇਆ। ਤੇ ਉੱਥੇ ਜਿਹੜਾ ਨਾ ਜੀ ਇੱਕ ਬੀਕਾਨੇਰ ਦਾ ਲੀਡਰ ਹੈ, ਉੱਥੇ ਜਿਹੜਾ ਮੋਰਚਾ ਉਹਨਾਂ ਦਾ, ਮੋਰਚਾ ਉਹ ਇhtਜਾਜ ਨੂੰ ਮੋਰਚਾ ਆਖਦੇ ਨੇ, ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਦਾ ਸਿਸਟਮ ਹੈ, ਉਹਦੇ ਜ਼ਿਲ੍ਹੀ ਸਦਰ ਸਨ ਜਨਾਬ ਉਸਮਾਨ ਗਨੀ ਸਾਹਿਬ। ਉਹਨਾਂ ਕਿਹਾ ਕਿ ਮੋਦੀ ਸਾਹਿਬ ਦਾ ਬਿਆਨ ਬੜਾ ਭੈੜਾ ਹੈ ਤੇ ਮੋਦੀ ਸਾਹਿਬ ਨੇ ਉਹਨੂੰ ਪਾਰਟੀ 'ਚੋਂ ਕੱਢ ਦਿੱਤਾ। ਉਹਨਾਂ ਕਿਹਾ ਲੈ ਤੂੰ ਪੁੱਤਰ ਮੇਰਾ ਬਿਆਨ ਭੈੜਾ ਕਹਿਣਾ ਤੇ ਮੈਂ ਤੈਨੂੰ ਪਾਰਟੀ 'ਚ ਕੱਢ ਦੇਣਾ। ਬਹਰਹਾਲ ਉਸਮਾਨ ਗਨੀ ਸਾਹਿਬ ਨੇ ਆਖਿਆ ਕਿ ਜਨਾਬ ਕੱਢ ਦਿਓ ਮੈਨੂੰ ਪਾਰਟੀ 'ਚੋਂ, ਭਾਵੇਂ ਜਿਹੜੀ ਗੱਲ ਹੈ ਮੈਂ ਆਪਣੀ ਗੱਲ ਦੇ ਉੱਤੇ ਰਹਿਣਾ ਤੇ ਮੈਂ ਗੱਲ ਇਵੇਂ ਕਰਨੀ ਹੈ। ਉਰਦੂ ਵੀਲਾਗ ਦੇ ਵਿੱਚ ਅਸੀਂ ਇਹ ਖਬਰ ਦਿੱਤੀ ਹੈ, ਇੱਥੇ ਛੇਤੀ ਦੱਸਦੇ ਹਾਂ ਤੁਹਾਨੂੰ ਕਿ ਅਮਰੀਕਾ ਦੇ ਵਿੱਚ ਦੋ ਉਹਨਾਂ ਦੀਆਂ ਅਸੈਂਬਲੀਆਂ ਨੇ, ਕਾਂਗਰਸ ਤੇ ਸੈਨੇਟ। ਜਿਹੜੀ ਸੈਨੇਟ ਵਾਲੀ ਅਸੈਂਬਲੀ ਹੈ ਨਾ, ਜਿਵੇਂ ਪਾਕਿਸਤਾਨ 'ਚ ਵੀ ਸੈਨੇਟ ਹੈ, ਪਾਕਿਸਤਾਨ ਦੇ ਵਿੱਚ ਸੈਨੇਟ ਨੂੰ ਜ਼ਰਾ ਮਤਲਬ ਉਸ ਤਰ੍ਹਾਂ ਦੇ ਉਹਦੇ ਇਖਤਿਆਰਾਤ ਤੇ ਉਸ ਤਰ੍ਹਾਂ ਦੀਆਂ ਚੀਜ਼ਾਂ ਹੈ ਤੇ ਸਹੀ ਨੇ, ਪਰ ਮਹਿਸੂਸ ਨਹੀਂ ਹੁੰਦੇ ਲੋਕਾਂ ਨੂੰ। ਲੇਕਿਨ ਅਮਰੀਕਾ 'ਚ ਜਿਹੜਾ ਸਾਰਾ ਕੰਮ ਸ਼ਾਮ ਹੈ ਨਾ, ਉਹ ਸੈਨੇਟ ਬਹੁਤਾ ਕਰਦਾ, ਸੈਨੇਟ ਬਹੁਤਾ ਤਗੜਾ ਹੈ, ਸੈਨੇਟ ਦੇ ਵਿੱਚ ਬਹੁਤੇ ਵੱਡੇ ਫੈਸਲੇ ਹੁੰਦੇ ਨੇ। ਸੈਨੇਟ ਦਾ ਜਿਹੜਾ ਹਕੂਮਤੀ ਪਾਰਟੀ ਦਾ ਜਿਹੜਾ ਸਭ ਤੋਂ ਸੀਨੀਅਰ ਜਾਂ ਕਾਇਦੇ ਐਵਾਨ ਜਿਹੜਾ ਉੱਥੋਂ ਦਾ ਮੁਤਬਰ ਹੈ ਨਾ, ਸੈਨੇਟ ਦਾ ਜਿਹੜਾ ਪੈਂਚ ਹੈ ਉੱਥੋਂ ਦਾ, ਜਿਹੜਾ ਕਾਇਦੇ ਐਵਾਨ ਬਣਾਇਆ ਉਹਨੂੰ, ਉੱਥੇ ਹਕੂਮਤੀ ਪਾਰਟੀ ਡੈਮੋਕ੍ਰੇਟ ਹੈ, ਉਹ ਉੱਥੋਂ ਸੈਨੇਟਰ ਹੈ ਚੱਕ ਸ਼ੂਮਰ। ਉਹਨੇ ਹੁਣ ਇੱਕ ਵੱਡਾ ਅਖਬਾਰ ਹੈ ਅਮਰੀਕਾ ਦਾ, ਇੰਟਰਸੈਪਟ ਅਖਬਾਰ, ਸਾਈਜ਼ 'ਤੇ ਵੱਡਾ ਨਹੀਂ ਪਰ ਅਦਬ ਦੇ ਵਿੱਚ ਕਹਿੰਦੇ ਵੀ ਸੱਚੀਆਂ ਖਬਰਾਂ ਲਿਖਦਾ ਹੈ। ਉਹ ਜਿਹੜਾ ਇੰਟਰਸੈਪਟ ਅਖਬਾਰ ਹੈ, ਉਹਨਾਂ ਇਹ ਆਖਿਆ ਹੈ ਕਿ ਜਨਾਬੇ ਵਾਲਾ ਚੱਕ ਸ਼ੂਮਰ ਨੇ ਪਾਕਿਸਤਾਨ ਨੂੰ ਇਹ ਪੈਗਾਮ ਭੇਜਿਆ। ਜ਼ਾਹਿਰ ਹੈ ਚੌਧਰੀ ਨਿਜ਼ਾਮਦੀਨ ਨੂੰ ਹੀ ਭੇਜਿਆ, ਔਰ ਉੱਥੇ ਪਾਕਿਸਤਾਨ ਕੋ ਸਾਡੇ ਮੰਨੇ ਲਵਾਰ ਨੂੰ ਤਾਂ ਨਹੀਂ ਭੇਜਿਆ ਨਾ। ਤੇ ਉਹਨਾਂ ਨੇ ਚੌਧਰੀ ਨਿਜ਼ਾਮਦੀਨ ਨੂੰ ਆਖਿਆ ਕਿ ਵੀ ਇਮਰਾਨ ਖਾਨ ਨੂੰ ਕਤਲ ਕਰਨ ਦੀ ਗਲਤੀ ਨਾ ਕਰਨਾ, ਜੇ ਤੁਸੀਂ ਕੀਤਾ ਤਾਂ ਫਿਰ ਬੜਾ ਬੁਰਾ ਕੰਮ ਹੋ ਜਾਣਾ ਹੈ। ਔਰ ਚੱਕ ਸ਼ੂਮਰ ਨੇ ਕਿਹਾ ਵੀ ਜਿੰਨੇ ਪਾਕਿਸਤਾਨੀ ਅਮਰੀਕਾ 'ਚ ਰਹਿੰਦੇ ਨੇ ਉਹਨਾਂ ਸਾਰਿਆਂ ਮੈਨੂੰ ਦੱਸਿਆ ਵੀ ਤੁਹਾਡਾ ਪ੍ਰੋਗਰਾਮ ਹੈ ਤੇ ਬਾਜ਼ ਆ ਜਾਓ। ਜ਼ਾਹਿਰ ਹੈ ਚੱਕ ਸ਼ੂਮਰ ਕੋਲ ਆਪਣੇ ਤੌਰ 'ਤੇ ਵੀ ਕੋਈ ਇਤਲਾਹ ਤੇ ਹੋਣੀ ਹੈ, ਐਵੇਂ ਹੀ ਨਹੀਂ ਉਹਨੇ ਫੋਨ ਚੁੱਕ ਕੇ ਕਰ ਦਿੱਤਾ। ਇਹਨਾਂ ਲੈਵਲਾਂ ਦੇ ਉੱਤੇ ਐਵੇਂ ਹੀ ਇਹ ਪੈਗਾਮ ਨਹੀਂ ਦਿੱਤੇ ਜਾਂਦੇ। ਤੇ ਇੰਟਰਸੈਪਟ ਨੇ ਕਿਹਾ ਜੀ ਕਿ ਚੱਕ ਸ਼ੂਮਰ ਨੇ ਗੱਲ ਵਾਰਨਿੰਗ ਦਿੱਤੀ ਹੈ ਕਿ ਜੇ ਤੁਸੀਂ ਇਮਰਾਨ ਖਾਨ ਦੀ ਜ਼ਿੰਦਗੀ ਲਈ ਤਾਂ ਫਿਰ ਤੁਹਾਡੇ ਨਾਲ ਬੜਾ ਮਾੜਾ ਸਲੂਕ ਹੋਏਗਾ। ਇਹ ਇੱਕ ਚੰਗੀ ਖਬਰ ਹੈ ਕਿ ਅਮਰੀਕਾ ਤੋਂ ਆਈ ਹੈ। ਅੱਛਾ ਜੀ, ਅੱਗੋਂ ਬਾਜਵਾ ਸਾਹਿਬ ਦੀ ਕਿਸਮਤ ਦੇ ਵਿੱਚ ਜਿਹੜੀ ਹੈ ਉਹ ਬਿਸਤੀ ਹੈ। ਇਰਫਾਨ ਸਦੀਕੀ ਸਾਹਿਬ ਬਿਆਨ ਠੋਕ ਦਿੱਤਾ ਹੈ।
ਸਰਕਾਰੀ ਹਾਜਨ ਸਾਹਿਬਾ ਆਸਮਾ ਸ਼ਰਾਜ਼ੀ ਸਾਹਿਬਾ ਦੇ ਨਾਲ ਇੰਟਰਵਿਊ ਦੇ ਰਹੇ ਸਨ। ਉਹਨਾਂ ਕਿਹਾ ਜੀ ਬਾਜਵਾ ਸਾਹਿਬ ਨਾ ਸਿਰਫ ਐਕਸਟੈਂਸ਼ਨ ਮੰਗਦੇ ਸਨ, ਬਲਕਿ ਉਹਨਾਂ ਇੱਕ ਮੌਕੇ ਤੇ ਪੈਗਾਮ ਭੇਜਿਆ ਵੀ ਜੇ ਐਕਸਟੈਂਸ਼ਨ ਨਾ ਦਿੱਤੀ ਤੇ ਮਾਰਸ਼ਲ ਲਾ ਦਿਆਂਗਾ। ਹਾਂਜੀ, ਇਰਫਾਨ ਸਦੀਕੀ ਸਾਹਿਬ ਨੇ ਅਗਲੇ ਦਿਨ ਆਖਿਆ। ਇਸ ਤੋਂ ਪਿਛਲੇ ਦਿਨ ਬਾਜਵਾ ਸਾਹਿਬ ਨੇ ਜੇਬ ਚੋਂ ਕੁਰਾਨ ਕਰੀਮ ਕੱਢ ਕੇ ਤੇ ਉਹਦੀ ਝੂਠੀ ਕਸਮ ਖਾਧੀ ਸੀ। ਨਾਲ ਆਖਿਆ ਸੀ ਕਿ ਮੈਨੂੰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਫਾਅਤ ਨਸੀਬ ਨਾ ਹੋਵੇ, ਤੇ ਨਾਲ ਆਖਿਆ ਸੀ ਮੈਨੂੰ ਮੇਰੀ ਮਾਂ ਦੀ ਕਬਰ ਦੀ ਕਸਮ ਹੈ। ਉਸ ਤੋਂ ਬਾਅਦ ਖਵਾਜਾ ਆਸਿਫ ਵੀ ਇਹਨਾਂ ਦਾ ਦੇ ਚੁੱਕਿਆ ਬਿਆਨ ਵੀ ਇਹ ਝੂਠੇ ਨੇ, ਇਰਫਾਨ ਸਦੀਕੀ ਸਾਹਿਬ ਵੀ ਬਿਆਨ ਦੇ ਚੁੱਕੇ, ਮੈਂ ਵੀ ਤੁਹਾਨੂੰ ਦੱਸ ਚੁੱਕਿਆ ਕਹਾਣੀ ਵੀ ਇਹ ਝੂਠੇ ਨੇ। ਝੂਠੋ ਝੂਠ 44 ਤੇ ਕਸਮਾਂ ਏਡੀਆਂ ਖਾਣ ਡਏ ਨੇ ਬਾਜਵਾ ਸਾਹਿਬ, ਪਤਾ ਨਹੀਂ ਇਹਨਾਂ ਆਪਣਾ ਕਿੱਥੇ ਕਰਨਾ ਕੀ ਚਾਹੁੰਦੇ ਨੇ। ਸਾਡੀ ਸਮਝ ਤੋਂ ਤੇ ਇਹ ਸਾਰੀ ਗੱਲ ਜਿਹੜੀ ਜੇ ਉਹ ਬਾਹਰ ਹੈ। ਅੱਛਾ ਜੀ, ਇਹ ਹੁਣ ਵੀਲਾਗ ਹੋ ਜਾਣਾ ਲੰਮਾ, ਮੇਰੇ ਕੋਲ ਕੁਝ ਹੋਰ ਗੱਲਾਂ ਵੀ ਸਨ ਤੁਹਾਡੇ ਨਾਲ ਕਰਨ ਵਾਲੀਆਂ, ਲੇਕਿਨ ਚਲੋ ਅਗਲੇ ਵੀਲਾਗ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹੁਣ ਤੱਕ ਅੱਜ ਤੱਕ ਇੰਨਾ ਹੀ। ਜ਼ਾਹਿਰ ਹੈ ਉਹ ਇੱਕ ਦੋ ਖਬਰਾਂ ਹੋਰ ਬਾਜੀ ਮਰੀਮ ਨਾਲ ਰਿਲੇਟਡ ਸਨ, ਉਹ ਤੁਹਾਨੂੰ ਦੇਣੀਆਂ ਸਨ। ਇੱਕ ਤਾਂ ਤੁਰੇ ਤੁਰੇ ਜਾਂਦੇ ਦੱਸ ਦਿੰਦੇ ਵੀ ਉਹਨਾਂ ਨੇ ਹੁਣ 15 ਕਰੋੜ ਦਾ ਡਾਕਾ ਮਾਰਿਆ ਜੇ ਪੰਜਾਬ 'ਚ। ਕੱਲ੍ਹ ਉਹਦੀ ਤਫਸੀਲ ਤੁਹਾਨੂੰ ਦੱਸਾਂਗੇ। ਉਰਦੂ ਵੀਲਾਗ 'ਚ ਅਸੀਂ ਉਹਨੂੰ ਕਵਰ ਕੀਤਾ, ਪੰਜਾਬੀ 'ਚ ਥੋੜ੍ਹਾ ਜਿਹਾ ਉਹਨੂੰ ਜ਼ਰਾ ਡਿਫਰੈਂਟ ਤਰੀਕੇ ਨਾਲ ਤੁਹਾਨੂੰ ਦੱਸਾਂਗੇ। ਕੱਲ੍ਹ ਦੱਸਾਂਗੇ ਅਗਲੇ ਵੀਲਾਗ 'ਚ ਕਿ 15 ਕਰੋੜ ਰੁਪਈਆ ਬਾਜੀ ਨੇ ਕਿਵੇਂ, ਕੁਝ ਡਾਕੂਮੈਂਟ ਵੀ ਲੈ ਕੇ ਆਵਾਂਗੇ, ਕੋਈ ਹੋਰ ਗੱਲਾਂ ਵੀ ਇਹੋ ਜਿਹੀਆਂ ਆਏ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਨੂੰ ਹੁਣ ਇਜਾਜ਼ਤ ਦਿਓ ਤੇ ਰੱਬ ਰਾਖਾ।